ਲਾਉਣ ਤੇ ਕਰਜ਼ਾ ਚੁੱਕ ਕੇ ਮਤਲਬ ਕਿ ਆਪਣੀ ਫਸਲ ਦੇ ਉੱਪਰ ਖਰਚਾ ਕੀਤਾ ਸੀ। ਚਲੋ ਸਾਨੂੰ ਆਸ ਸੀ ਵੀ ਸਾਡੀ ਫਸਲ ਹੋ ਜਾਏਗੀ ਤੇ ਅਸੀਂ ਸਾਰੇ ਖਰਚੇ ਚੁਕਾ ਪਾਵਾਂਗੇ। ਹੁਣ ਤੇ ਸਾਡੇ ਕੋਲ ਮਤਲਬ ਕਿ ਆਉਣ ਵਾਲੀ ਕੋਈ ਗੱਲ ਨਹੀਂ ਨਜ਼ਰ ਆ ਰਹੀ ਵੀ ਸਾਹਮਣੇ ਅਸੀਂ ਕੀ ਕਰਾਂਗੇ, ਕੱਲ ਕਿੱਥੋਂ ਮਤਲਬ ਕਿ ਆਪਣੀਆਂ ਕਿਸ਼ਤਾਂ ਤਾਰਾਂਗੇ, ਕੀ ਕਰਾਂਗੇ ਆਪਾਂ। ਜਿੰਨੀਆਂ ਹੀ ਪਿਛਲੀਆਂ ਸਰਕਾਰਾਂ ਆਈਆਂ ਨੇ ਪਿਛਲੇ ਟਾਈਮਾਂ ਤੋਂ ਹੀ ਆਣ ਕੇ ਜਦੋਂ ਆਉਂਦੇ ਨੇ ਮੈਨਿੰਗ ਕਰਦੇ ਨੇ ਤੇ ਸਾਡੇ ਜਿਹੜੇ ਬੰਨ ਨੇ ਇਹਨਾਂ ਦੇ ਉੱਤੋਂ ਦੀ 10-10 12-12 ਸੈਂਕੜੇ ਲੱਦੀ ਰੇਤਾ ਦੇ ਟਿੱਪਰ ਲੰਘ ਜਾਂਦੇ। ਪਿਛਲੀਆਂ 10 ਸਾਲਾਂ ਤੋਂ ਇਹਨਾਂ ਬੰਨਾਂ ਦੇ ਉੱਪਰ ਇੱਕ ਮੁੱਠ ਮਿੱਟੀ ਵੀ ਨਹੀਂ ਪਾਈ ਗਈ। ਇਹਨਾਂ ਬੰਨਾਂ ਦਾ ਕਿਸੇ ਨੇ ਧਿਆਨ ਨਹੀਂ ਰੱਖਿਆ, ਕਿਸੇ ਸਰਕਾਰ ਨੇ ਨਹੀਂ ਰੱਖਿਆ। ਸਾਨੂੰ ਦੋ ਮਾਰਾਂ ਪੈਂਦੀਆਂ ਨੇ, ਇੱਕ ਤੇ ਜਦੋਂ ਕੁਦਰਤ ਦੀ ਤੌਰ ਤੇ ਹੜ੍ਹ ਆ ਜਾਂਦੇ ਆ ਉਦੋਂ ਵੀ ਸਾਨੂੰ ਝੱਲਣੇ ਪੈਂਦੇ ਆ, ਤੇ ਜਦੋਂ ਰੱਬ ਨਾ ਕਰੇ ਸਾਡੇ ਕਿਤੇ ਹਾਲਾਤ ਪਾਕਿਸਤਾਨ ਨਾਲ ਵਿਗੜਦੇ ਆ ਉਦੋਂ ਵੀ ਗੋਲੇ ਸਾਡੇ ਸਿਰਾਂ ਦੇ ਉੱਤੋਂ ਦੀ ਲੰਘਦੇ ਆ ਤੇ ਸਾਡੇ ਸਿਰਾਂ 'ਚ ਬਜ਼ੁਰਗਾਂ ਤੋਂ ਭੱਜਦੇ ਰਹੇ ਅਸੀਂ, ਪਿੰਡ ਛੱਡ ਕੇ ਉੱਜੜਦੇ ਰਹੇ ਆ, ਬੜੀ ਵਾਰੀ ਉੱਜੜੇ ਆ, ਬੜੀ ਵਾਰੀ ਵਸਦੇ ਆ। ਹੁਣ ਵੀ ਸਾਨੂੰ ਉੱਜਣ ਤੋਂ ਕੋਈ ਕਮੀ ਨਹੀਂ ਰਹਿ ਗਈ। ਘਰ ਸਾਡੇ ਨਹੀਂ ਬਚੇ, ਫਸਲਾਂ ਸਾਡੀਆਂ ਨਹੀਂ ਬਚੀਆਂ। ਸਭ ਤੋਂ ਵੱਡੀ ਤੇ ਗਲਤੀ ਜਿਹੜੀ ਇਹ ਹੈ ਹੀ ਡੈਮ ਮੈਨੇਜਮੈਂਟ ਦੀ ਹੈ। ਜਿਹੜੇ ਬੰਦੇ ਉੱਥੇ ਮੌਕੇ ਤੇ ਮੌਜੂਦ ਸਨ, ਜਿਹੜੇ ਸੀਨੀਅਰ ਅਫਸਰ ਸਨ, ਉਹਨਾਂ ਦੀ ਤੇ ਮੈਂ ਨਾ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਹਨਾਂ ਦੀ ਤੇ ਬਰੀਕੀ ਤੋਂ ਬਰੀਕੀ ਤੌਰ ਤੇ ਜਾਂਚ ਕੀਤੀ ਜਾਣੀ ਚਾਹੀਦੀ। ਜਦੋਂ ਡੈਮ ਤੋਂ ਬੱਤੀ ਬਣਦੀ ਹੈ, ਜਿੰਨਾ ਪਾਣੀ ਡੈਮ ਤੋਂ ਬਾਹਰ ਨਿਕਲਦਾ ਵਾ, ਮਾਧੋਪੁਰ ਹੈਡ ਤੋਂ ਆਣ ਕੇ ਇਹਨਾਂ ਨੇ 5 ਨਹਿਰਾਂ ਕੱਢੀਆਂ ਨੇ, ਜਿਹੜੀਆਂ ਵੱਡੀਆਂ ਨਹਿਰਾਂ ਸਾਰੀਆਂ ਕੋਈ ਰਾਜਸਥਾਨ ਜਿੱਧਰ ਨੂੰ ਵੀ ਪਾਣੀ ਲੈ ਕੇ ਜਾ ਰਹੀਆਂ ਨੇ। ਮਤਲਬ ਕਿ ਸਾਰਾ ਪਾਣੀ ਜਿਹੜਾ ਡੈਮ ਦਾ ਵਾ ਉਹ ਨਹਿਰਾਂ ਨੇ ਚੁੱਕਿਆ ਵਾ। 10 ਮਹੀਨੇ ਨਹਿਰਾਂ ਦੇ ਉਹ ਪੂਰੇ ਆਪਣੀ ਰਫ਼ਤਾਰ ਨਾਲ ਚੱਲਦੀਆਂ ਨੇ। ਜਦੋਂ ਆ ਵਰਖਾ ਦੇ 2 ਮਹੀਨੇ ਆ ਜਾਂਦੇ ਆ ਉਦੋਂ ਉਹ ਵੀ ਜਿਹੜਾ ਨਹਿਰਾਂ ਦਾ ਪਾਣੀ ਆ ਸਾਰਾ ਦਰਿਆ 'ਚ ਸੁੱਟਿਆ ਜਾਂਦਾ ਵਾ ਸਾਨੂੰ ਮਾਰਨ ਵਾਸਤੇ। ਤੇ ਉਹ ਲੋਕ ਜਿਹੜੇ ਨਹਿਰਾਂ ਦਾ ਪਾਣੀ ਯੂਜ਼ ਕਰਦੇ ਆ ਉਹ ਸਰਦਾਰੀਆਂ ਕਰਦੇ ਆ ਵੀ ਉਹਨਾਂ ਦਾ ਕੋਈ ਖਰਚਾ ਨਹੀਂ ਲੱਗਦਾ, ਨਹਿਰਾਂ ਦੇ ਪਾਣੀ ਨਾਲ ਆਪਣੀਆਂ ਫਸਲਾਂ ਪਾਲਦੇ ਆ। ਅਸੀਂ ਡੀਜ਼ਲ ਫੂਕ ਕੇ ਤੇ ਆਪਣੀਆਂ ਫਸਲਾਂ ਬਚਾਉਂਦੇ ਆ। ਸਮਝ ਲਓ ਵੀ ਸਾਡੇ ਨਾਲ 100% ਜਾਂਚ ਆ ਵੀ ਧੱਕੇਸ਼ਾਹੀ ਆ। ਸੈਂਟਰ ਸਰਕਾਰ ਦੇ ਵੱਲੋਂ 1600 ਕਰੋੜ ਦਾ ਪੈਕੇਜ ਹੜ੍ਹ ਪੀੜਤ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਦਿੱਤਾ ਗਿਆ। ਇਸੇ ਦੇ ਤਹਿਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਹੋ ਕੇ ਪੱਖ ਰੱਖਿਆ ਸੀ। ਅਜਨਾਲਾ ਦੇ ਪਿੰਡ ਘੋਨੇਵਾਲਾ ਦੇ ਗੁਰਭੇਜ ਸਿੰਘ ਨੇ, ਉਹ ਵੀ ਸਾਡੇ ਨਾਲ ਨੇ। ਬਹੁਤ ਸਾਰੇ ਸਵਾਲੀਆ ਚਿੰਨ੍ਹ ਵੀ ਸੀ ਔਰ ਹਾਲ ਦੇ ਵਿੱਚ ਇਹਨਾਂ ਦੀ 50 ਏਕੜ ਦੇ ਕਰੀਬ ਜਿਹੜੀ ਫਸਲ ਹੈ ਉਹ ਬਰਬਾਦ ਹੋ ਚੁੱਕੀ ਹੈ। ਤਕਰੀਬਨ 1 ਕਰੋੜ ਤੋਂ ਵਧੇਰੇ ਦਾ ਜਿਹੜਾ ਨੁਕਸਾਨ ਹੋ ਚੁੱਕਾ ਹੈ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਸਭ ਤੋਂ ਪਹਿਲਾਂ। ਔਰ ਨਾਲ ਦੁੱਖ ਵੀ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਤੁਹਾਡਾ ਨੁਕਸਾਨ ਹੋਇਆ ਇਸ ਚੀਜ਼ ਨੂੰ ਲੈ ਕੇ ਤੁਹਾਡੇ ਨਾਲ ਦੁੱਖ ਦਾ ਪ੍ਰਗਟਾਵਾ ਵੀ ਕਰਦੇ ਹਾਂ। ਤੇ ਕੱਲ ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਕੇ ਆਏ ਹੋ, ਆਪਣੀ ਗੱਲ ਰੱਖੀ ਆ। ਕੀ ਗੱਲਬਾਤ ਹੋਈ ਹੈ, ਪੂਰੀ ਚਰਚਾ ਕੀ ਹੋਈ ਤੁਹਾਡੀ? ਧੰਨਵਾਦ ਜੀ। ਗੁਰਭੇਜ ਸਿੰਘ ਲੰਬੜਦਾਰ ਪਿੰਡ ਘੋਨੇਵਾਲ ਤੋਂ। ਕੱਲ ਸਾਡਾ ਮਤਲਬ ਕਿ ਸਾਨੂੰ ਮੌਕਾ ਮਿਲ ਗਿਆ ਜਿਹੜੇ ਪੰਜਾਬ ਦੇ ਕੋਈ 18-17 ਕਿਸਾਨਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜੇ ਦਰਿਆਵਾਂ ਦੀ ਮਾਰ ਹੇਠ ਆਏ ਸੀ, ਉਹਨਾਂ ਨੂੰ ਮਤਲਬ ਕਿ ਪ੍ਰਧਾਨ ਮੰਤਰੀ ਦੇ ਸਾਹਮਣੇ ਕਰਕੇ ਪ੍ਰਧਾਨ ਮੰਤਰੀ ਵੱਲੋਂ ਸੱਦਾ ਸੀ ਸਾਨੂੰ ਕਿਸਾਨਾਂ ਨੂੰ ਵੀ ਕਿਸੇ ਨਾਲ ਉਹਨਾਂ ਹੋਰ ਅਫਸਰ ਨਾਲ ਮੀਟਿੰਗ ਨਹੀਂ ਕੀਤੀ, ਕਿਸੇ ਨਾਲ ਕੋਈ ਗੱਲ ਨਹੀਂ ਕੀਤੀ, ਸਿੱਧੀ ਉਹਨਾਂ ਕਿਸਾਨਾਂ ਦੇ ਨਾਲ ਗੱਲ ਕੀਤੀ ਵੀ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਕੀ ਤੁਹਾਡੀਆਂ ਪ੍ਰੋਬਲਮਾਂ ਨੇ। ਉਹਨਾਂ ਮਤਲਬ ਕਿ ਪੂਰੇ ਹੀ ਪਿਆਰ ਸਤਿਕਾਰ ਦੇ ਨਾਲ 18-19 ਕਿਸਾਨਾਂ ਨੂੰ ਪੂਰਾ ਸਮਾਂ ਦਿੱਤਾ ਵੀ ਤੁਸੀਂ ਸਾਰੇ ਆਪੋ ਆਪਣਾ ਪੱਖ ਰੱਖ ਸਕੋ। ਨਾਲ ਹੀ ਉਹਨਾਂ ਦੇ ਸੈਕਟਰੀ ਸਾਹਿਬ ਬੈਠੇ ਸਨ, ਜਿਹੜੇ ਉਸੇ ਵੇਲੇ ਅਸੀਂ ਜਿਹੜੀ ਗੱਲ ਮੂੰਹ ਤੋਂ ਆਪਣੇ ਤੋਂ ਕੱਢਦੇ ਹਾਂ, ਜਿਹੜੇ ਨਾਲੋਂ ਨਾਲ ਸਾਡੀ ਨੋਟ ਕੀਤੀ ਜਾ ਰਹੀ ਸੀ। ਪਹਿਲੀ ਗੱਲ ਤੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਆਏ, ਅਸੀਂ ਸਾਰੇ ਕਿਸਾਨ ਦੂਰ ਸਾਨੂੰ ਭਾਲਿਆ ਗਿਆ ਸੀ ਰਾਉਂਡ ਦੇ ਵਿੱਚ। ਇੱਕ ਦੇ ਵਿੱਚ ਆਉਂਦਿਆਂ ਹੀ ਉਹਨਾਂ ਨੇ ਸਾਨੂੰ ਕਿਹਾ ਵੀ ਆਪਣੀਆਂ ਚੇਅਰਾਂ ਲਾਓ ਤੇ ਸਾਡੇ ਲਾਗੇ ਆ ਜਾਓ। ਕੋਈ ਸਾਡੇ ਨਾਲ ਵਿਤਕਰਾ ਨਹੀਂ ਕੀਤਾ, ਬਹੁਤ ਪਿਆਰ ਦੇ ਨਾਲ ਆਪਣੇ ਘਰ ਵਾਂਗੂ ਜਿੱਦਾਂ ਆਪਾਂ ਦੋਨੇ ਬਹਿ ਕੇ ਭਰਾ ਗੱਲ ਕਰ ਰਹੇ ਇਸ ਤਰੀਕੇ ਨਾਲ ਸਾਡੇ ਨਾਲ ਗੱਲ ਕੀਤੀ। ਤੇ ਉਹਨਾਂ ਨੇ ਗੱਲ ਕਰਨ ਤੋਂ ਪਹਿਲਾਂ ਸਾਨੂੰ ਸਾਰਿਆਂ ਕਿਸਾਨਾਂ ਨੂੰ ਕਹਿਤਾ ਬੇਝਿਜਕ ਹੋ ਕੇ ਜੋ ਤੁਹਾਡੇ ਦਿਲ ਦੇ ਅੰਦਰ ਗਿੱਲੇ ਸ਼ਿਕਵੇ ਵੀ ਨੇ ਤੁਸੀਂ ਸਾਡੇ ਨਾਲ ਸ਼ੇਅਰ ਕਰੋ, ਤਾਂ ਹੀ ਅਸੀਂ ਤੁਹਾਡੀ ਅੰਦਰ ਦੀ ਗੱਲ ਨੂੰ ਜਾਣ ਸਕੀਏ। ਮੁਲਾਕਾਤ ਕਰਵਾਉਣ ਲਈ ਲੈ ਕੇ ਕੌਣ ਗਿਆ ਸੀ ਤੁਹਾਨੂੰ? ਵੇਖੋ, ਇਹ ਤਾਂ ਸਾਨੂੰ ਆਪਣੇ ਬਲਾਕ ਵੱਲੋਂ ਸੁਨੇਹਾ ਮਿਲਿਆ ਸੀ ਵੀ ਜਿਹੜੇ ਸਾਡੇ ਅਜਨਾਲਾ ਬਲਾਕ ਤੋਂ 2 ਕਿਸਾਨ ਸਨ। ਇੱਕ ਥੋਬੇ ਤੁਸੀਂ ਸਾਡਾ ਭਰਾ ਬਲਵਿੰਦਰ ਸਿੰਘ, ਉਹਦੀ ਵੀ ਵਿਚਾਰੇ ਦੀ ਉਹਦਾ ਵੀ ਕਰੋੜ ਰੁਪਏ ਦੇ ਕਰੀਬ ਉਹਨੇ ਵਿਚਾਰੇ ਨੇ ਮੈਨੂੰ ਦੱਸਿਆ। ਕੱਲ ਗੁਰਦਾਸਪੁਰ ਜਦੋਂ ਅਸੀਂ ਪਾਸ ਬਣਾ ਰਹੇ ਉਦੋਂ ਇਕੱਠੇ ਹੋਏ ਆ ਵੀ ਮੇਰਾ ਵੀ ਨੁਕਸਾਨ ਹੋ ਗਿਆ ਵਾ ਤੇ ਉਹਦੀ ਵੀ ਗੰਨੇ ਦੀ ਫਸਲ ਸਾਰੀ ਤਬਾਹ ਹੋ ਗਈ ਆ। ਪਰ ਉਹ ਐਕਚੁਅਲੀ ਉਹਦੇ ਵਿਚਾਰੇ ਦੇ ਨਾਂ ਤੇ ਕੋਈ ਨਿਕਲ ਆਇਆ ਪਰਚੇ ਜੋ ਬਰੀ ਸੀ, ਪਰ ਮਤਲਬ ਕਿ ਆਨਲਾਈਨ ਪਰਚਾ ਸ਼ੋਅ ਹੋ ਰਿਹਾ ਸੀ, ਜਿਹਦਾ ਕਰਕੇ ਉਹ ਵਿਚਾਰਾ ਅੱਗੇ ਨਹੀਂ ਜਾ ਸਕਿਆ ਤੇ ਮੈਨੂੰ ਇਕੱਲੇ ਨੂੰ ਹੀ ਜਾਣਾ ਪਿਆ ਅਜਨਾਲੇ ਆਪਣੇ ਬਲਾਕ ਤੋਂ ਜੀ। ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਇਸ ਵੇਲੇ? ਕਿਉਂਕਿ ਜਦੋਂ ਫਸਲ ਦੀ ਗੱਲ ਕਰਦੇ ਆ, ਫਸਲ ਜ਼ਿਮੀਂਦਾਰ ਦੀ ਮਾਂ ਹੁੰਦੀ ਆ। ਬਿਲਕੁਲ ਜੀ। ਤੇ ਤੁਹਾਡਾ ਨੁਕਸਾਨ ਕਿੰਨਾ ਕੁ ਹੋ ਗਿਆ? ਦੇਖੋ, ਜੇ ਤਾਂ ਮੈਂ ਆਪਣੇ ਦੇ ਨੁਕਸਾਨ ਦੀ ਗੱਲ ਕਰਾਂ, 50 ਏਕੜ ਦੇ ਵਿੱਚ ਅਸੀਂ ਖੇਤੀ ਕਰ ਰਹੇ ਹਾਂ। ਕੋਈ 25 ਕਿੱਲੇ ਜ਼ਮੀਨ ਸਾਡੇ ਕੋਲ ਆਪਣੀ ਆ, ਇੰਨੀ ਨਾਲ ਅਸੀਂ ਠੇਕੇ ਤੇ ਲਈ ਆ।
ਕੁਝ ਬਾਕੀ ਸਾਡੇ ਚਾਚੇ ਤਾਏ ਦੇ ਵੀ ਭਰਾ ਵਾ 100 ਏਕੜ ਤੋਂ ਵੱਧ ਸਾਡੇ ਕੋਲ ਜ਼ਮੀਨ ਹੋ ਜਾਂਦੀ ਆ ਜਿਹੜੀ ਸਾਰੀ ਬਰਬਾਦ ਹੋ ਗਈ ਆ। ਅਸੀਂ ਤੇ ਆਪਣਾ ਹੀ ਜੇ ਮੈਂ ਕਰਾਂ ਤੇ ਮੈਂ ਤੇ ਕਰੋੜ ਰੁਪਏ ਦਾ ਨੁਕਸਾਨ ਮੰਨਦਾ ਵੀ ਮੇਰਾ ਇਕੱਲਾ ਹੋ ਗਿਆ। ਹੋਰ ਜ਼ਿਮੀਂਦਾਰ ਮੇਰੇ ਤੋਂ ਵੀ ਵੱਡੇ ਨੇ ਪਿੰਡ 'ਚ, ਜਿਹੜੇ ਜ਼ਿਆਦਾ ਮੇਰੇ ਤੋਂ ਵੀ ਵਾਹੀ ਕਰ ਰਹੇ ਨੇ ਵਿਚਾਰੇ, ਉਹਨਾਂ ਦੀ ਵੀ ਸਾਰੀ ਫਸਲ ਬਰਬਾਦ ਹੋ ਗਈ ਆ। ਇਹ 'ਚ ਮੈਂ ਕਹਾਂ ਵੀ ਮੇਰੇ ਇਕੱਲੇ ਦਾ ਨੁਕਸਾਨ ਹੋ ਗਿਆ, ਉਹਨਾਂ ਦਾ ਮੇਰੇ ਤੋਂ ਵੀ ਜ਼ਿਆਦਾ ਕਈਆਂ ਦਾ ਵਿਚਾਰਿਆਂ ਦਾ ਹੋ ਗਿਆ ਵਾ। ਜਿੰਨੀ ਵੀ ਤੁਹਾਡੀ ਜ਼ਮੀਨ ਸੀ ਜਾਂ ਖੇਤੀ ਸੀ ਉਹ ਤੁਹਾਡੀ ਮਾਲਕੀ ਸੀ ਜਾਂ ਤੁਸੀਂ ਠੇਕੇ ਤੇ ਲਈ ਹੋਈ ਸੀ ਮੈਂ ਫਸਲ? ਤੁਹਾਨੂੰ ਪਹਿਲਾਂ ਦੱਸ ਰਿਹਾ ਵੀ 50 ਏਕੜ ਦੇ ਕਰੀਬ ਅਸੀਂ ਰਕਬਾ ਵਾਹ ਰਹੇ ਹਾਂ। 25 ਕਿੱਲੇ ਜ਼ਮੀਨ ਸਾਡੇ ਕੋਲ ਆਪਣੀ ਆ, 25 ਕਿੱਲੇ ਅਸੀਂ ਠੇਕੇ ਤੇ ਲਈ ਆ ਜ਼ਮੀਨ, ਜਿਹਦਾ ਅਸੀਂ ਠੇਕਾ ਵੀ ਦਿੱਤਾ ਵਾ, ਖਰਚਾ ਵੀ ਕੀਤਾ ਵਾ, ਖਾਦਾਂ ਦਵਾਈਆਂ ਵੀ ਅਸੀਂ ਮਤਲਬ ਕਿ ਲਾਉਣ ਤੇ ਕਰਜ਼ਾ ਚੁੱਕ ਕੇ ਮਤਲਬ ਕਿ ਆਪਣੀ ਫਸਲ ਦੇ ਉੱਪਰ ਖਰਚਾ ਕੀਤਾ ਸੀ। ਚਲੋ ਸਾਨੂੰ ਆਸ ਸੀ ਵੀ ਸਾਡੀ ਫਸਲ ਹੋ ਜਾਏਗੀ ਤੇ ਅਸੀਂ ਸਾਰੇ ਖਰਚੇ ਚੁਕਾ ਪਾਵਾਂਗੇ। ਹੁਣ ਤੇ ਸਾਡੇ ਕੋਲ ਮਤਲਬ ਕਿ ਆਉਣ ਵਾਲੀ ਕੋਈ ਗੱਲ ਨਹੀਂ ਨਜ਼ਰ ਆ ਰਹੀ ਵੀ ਸਾਹਮਣੇ ਅਸੀਂ ਕੀ ਕਰਾਂਗੇ, ਕੱਲ ਕਿੱਥੋਂ ਮਤਲਬ ਕਿ ਆਪਣੀਆਂ ਕਿਸ਼ਤਾਂ ਤਾਰਾਂਗੇ, ਕੀ ਕਰਾਂਗੇ ਆਪਾਂ। ਪੀਐਮ ਮੋਦੀ ਨੂੰ ਇਹ ਤੁਹਾਨੂੰ ਕਿਉਂ ਕਹਿਣਾ ਪਿਆ ਕਿ ਨਜਾਇਜ਼ ਮਾਈਨਿੰਗ ਹੋਈ, ਨਜਾਇਜ਼ ਮਾਈਨਿੰਗ ਹੋਣ ਦੇ ਕਾਰਨ ਸਾਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਸਾਡਾ ਪਿੰਡ ਹੜ੍ਹ 'ਚ ਰੁੜਿਆ? ਇਹ ਤੇ ਵੇਖੋ ਜੀ, ਜਿੰਨੀਆਂ ਹੀ ਪਿਛਲੀਆਂ ਸਰਕਾਰਾਂ ਆਈਆਂ ਨੇ, ਪਿਛਲੇ ਟਾਈਮਾਂ ਤੋਂ ਹੀ ਆਣ ਕੇ ਜਦੋਂ ਆਉਂਦੇ ਨੇ ਮਾਈਨਿੰਗ ਕਰਦੇ ਨੇ ਤੇ ਸਾਡੇ ਜਿਹੜੇ ਬੰਨ ਨੇ ਇਹਨਾਂ ਦੇ ਉੱਤੋਂ ਦੀ 10-10 12-12 ਸੈਂਕੜੇ ਲੱਦੀ ਰੇਤਾ ਦੇ ਟਿੱਪਰ ਲੰਘ ਜਾਂਦੇ ਆ। ਇਹ ਵੀ ਗੱਲ ਅਸੀਂ ਉਹਨਾਂ ਦੇ ਧਿਆਨ 'ਚ ਲਾਈ ਵੀ ਪਿਛਲੀਆਂ 10 ਸਾਲਾਂ ਤੋਂ ਇਹਨਾਂ ਬੰਨਾਂ ਦੇ ਉੱਪਰ ਇੱਕ ਮੁੱਠ ਮਿੱਟੀ ਵੀ ਨਹੀਂ ਪਾਈ ਗਈ। ਇਹਨਾਂ ਬੰਨਾਂ ਦਾ ਕਿਸੇ ਨੇ ਧਿਆਨ ਨਹੀਂ ਰੱਖਿਆ, ਕਿਸੇ ਸਰਕਾਰ ਨੇ ਨਹੀਂ ਰੱਖਿਆ ਵੀ ਇਹ ਬੰਨ ਜਿਹੜੇ ਬਹੁਤ ਕਮਜ਼ੋਰ ਹੋ ਚੁੱਕੇ ਸਨ, ਉੱਤੋਂ ਦੀ ਲੋਕ ਵੀ ਲੰਘ ਰਹੇ ਨੇ, ਉੱਤੋਂ ਦੀ ਇੰਨੇ ਵਜਨ ਵਾਲੀਆਂ ਚੀਜ਼ਾਂ ਵੀ ਲੰਘ ਰਹੀਆਂ ਤੇ ਬੰਨ ਜਿਹੜੇ ਸਾਰੇ ਫਿਸਲੇ ਪਏ ਸਨ, ਖੁਰੇ ਪਏ ਸਨ, ਰੁੜੇ ਪਏ ਸਨ। ਤੇ 10 ਸਾਲਾਂ ਤੋਂ ਮਤਲਬ ਕਿ ਇਹਨਾਂ ਦੀ ਕਿਸੇ ਨੇ ਦੇਖ ਰੇਖ ਨਹੀਂ ਕੀਤੀ। ਅਸੀਂ ਤੇ ਲਾਗੇ ਰਹਿ ਰਹੇ, ਸਾਨੂੰ ਪਤਾ 10 ਸਾਲ ਤੋਂ ਇੱਕ ਮੁੱਠ ਮਿੱਟੀ ਵੀ ਨਹੀਂ ਪਾਈ ਗਈ। ਤੇ ਇਹਦੇ ਨਾਲ ਵੀ ਜਿਹੜੇ ਸਾਡੇ ਇਹ ਬੰਨ ਨੇ ਇਹਨਾਂ ਨੂੰ ਵੀ ਮਜ਼ਬੂਤ ਕੀਤਾ ਜਾਏ, ਇਹ ਵੀ ਉਹਨਾਂ ਦੇ ਧਿਆਨ 'ਚ ਲਿਆ ਕੇ ਆਏ ਆ ਗੱਲ ਵੀ ਜਿਹੜੇ ਸਾਡੇ ਪਹਿਲੇ ਬੰਨ ਵੱਜੇ ਨੇ ਇਹ ਵੀ ਮਜ਼ਬੂਤ ਕੀਤੇ ਜਾਣ। ਇੱਕ ਸਾਡੇ ਮਤਲਬ ਕਿ ਸਾਰੇ ਪਿੰਡ ਦੀ ਮਾਰ ਆ, 10 ਪਿੰਡਾਂ ਦੀ ਜ਼ਮੀਨ ਬਚ ਜਾਂਦੀ ਆ। 5 ਪਿੰਡ ਜਿਹੜੇ ਗੁਰਦਾਸਪੁਰ ਜ਼ਿਲ੍ਹੇ ਦੇ ਆ, 5 ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਆ। ਜੇ ਪੁਰਾਣੇ ਧਰਮਕੋਟ ਤੋਂ ਲੈ ਕੇ ਕੱਸੋਵਾਲ ਤੱਕ ਉਹ 5 ਕਿਲੋਮੀਟਰ ਦਾ ਇੱਕ ਬੰਨ ਦਾ ਟੋਟਾ ਵਾ, ਜੇ ਉਹ ਵੱਜ ਜੇ ਤੇ ਇਹ ਅਸੀਂ ਸਾਰੇ ਵੱਜ ਨੇ। ਜਿੱਥੋਂ ਸਾਡੇ ਘੋਨੇਵਾਲ 'ਚ ਪਾਣੀ ਆਇਆ ਤੇ ਘੋਨੇਵਾਲ ਤੋਂ ਹੀ ਗਾਂ ਮਤਲਬ ਕਿ ਹੋਰ ਜਿਹੜਾ ਸੈਂਕੜੇ ਪਿੰਡਾਂ ਨੂੰ ਮਾਰ ਝੱਲਣੀ ਪਈ ਆ, ਜਿੱਦਾਂ ਰਮਦਾਸ, ਜੱਟਾ, ਅਜਨਾਲਾ, ਕਿੱਥੋਂ ਤੱਕ ਪਾਣੀ ਨੇ ਮਾਰ ਕੀਤੀ ਆ। ਸਾਰਾ ਸਾਡੇ ਪਿੰਡਾਂ ਦੇ ਵਿੱਚੋਂ ਦੀ ਪਾਣੀ ਲੰਘ ਕੇ ਅੱਗੇ ਗਿਆ। ਜੇ ਅਗਲਾ ਬੰਨ ਸਾਡਾ ਮਜ਼ਬੂਤ ਕੀਤਾ ਜਾਏ, ਹਰ ਸਾਲ 23 'ਚ ਵੀ ਸਾਨੂੰ ਸਰਕਾਰ ਨੇ ਕੁਝ ਮੁਆਵਜ਼ਾ ਦਿੱਤਾ, ਹੁਣ ਵੀ ਦੇਣਗੀਆਂ। ਇਹਦੇ ਨਾਲੋਂ ਅਸੀਂ ਚਾਹੁੰਦੇ ਹਾਂ ਵੀ ਅਸੀਂ ਨਾ ਸਰਕਾਰ ਕੋ ਹਰ ਸਾਲ ਮੰਗੀਏ, ਅਸੀਂ ਆਪਣੀ ਮਿਹਨਤ ਕਰੀਏ, ਮਿਹਨਤ ਕਰਕੇ ਆਪਣਾ ਪਰਿਵਾਰ ਪਾਲੀਏ ਤੇ ਆਪਣੀ ਮਤਲਬ ਕਿ ਜਿਹੜੀ ਜ਼ਿੰਦਗੀ ਆ ਉਹਨੂੰ ਸੁਖਾਲੀ ਕਰੀਏ ਮਿਹਨਤ ਕਰਕੇ। ਜਦੋਂ ਤੁਸੀਂ ਪੀਐਮ ਮੋਦੀ ਨੂੰ ਕਹਿੰਦੇ ਹੋ ਕਿ ਮੈਂ ਜ਼ਿਲ੍ਹੇ ਦੀ ਡੀਸੀ ਨੂੰ ਵੀ ਇਸ ਨਜਾਇਜ਼ ਮਾਈਨਿੰਗ ਬਾਰੇ ਮੌਕਾ ਦਿਖਾਇਆ ਸੀ, ਤੇ ਅੱਗੋਂ ਪੀਐਮ ਸਾਹਿਬ ਦਾ ਰਿਐਕਟ ਕੀ ਸੀ? ਉਹਨਾਂ ਨੇ ਆਖਿਆ ਨਹੀਂ ਕਿ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਾਂ ਪੁੱਛਾਂਗੇ? ਦੇਖੋ ਮੈਂ ਤੁਹਾਨੂੰ ਭਾਜੀ ਤੁਹਾਡੇ ਮੀਡੀਆ ਰਾਹੀਂ ਦੱਸਦਾ, ਜਿਹੜੇ ਸਾਡੇ ਡੀਸੀ ਸਾਹਿਬ ਨੇ ਸਤਿਕਾਰਯੋਗ ਨੇ ਮੈਡਮ, ਬਹੁਤ ਲੋਕਾਂ ਦੇ ਭਲਾਈ ਦੇ ਤੇ ਸੇਵਾ ਦੇ ਕੰਮ ਕਰਦੇ ਆ। ਉਹ ਮੈਡਮ 1 ਮਹੀਨਾ ਪਹਿਲਾਂ ਸਾਡੇ ਕੋਲ ਹੜ੍ਹ ਆਉਣ ਤੋਂ, ਮੈਨੂੰ ਤਰੀਕ ਨਹੀਂ ਯਾਦ, ਮੈਂ ਹੁਣ ਤੁਹਾਨੂੰ ਇਦਾਂ ਬੋਲਦਾ ਵੀ ਇੰਨੀ ਤਰੀਕ ਨੂੰ ਯਾਦ ਆ, ਮੈਂ ਤੇ ਸਾਡੇ ਸਾਬਕਾ ਸਰਪੰਚ ਜਿਹੜੇ ਨੇ ਪਿਰਤੀਪਾਲ ਸਿੰਘ ਜੀ ਲੰਬੜਦਾਰ ਵੀ ਨੇ ਬਤੌਰ ਪਿੰਡ ਘੋਨੇਵਾਲ ਤੋਂ, ਇੱਕ ਸਾਡਾ ਜਿਹੜਾ ਮੌਜੂਦਾ ਸਰਪੰਚ ਅਮਰਜੀਤ ਆ ਉਹ ਵੀ, ਸਾਰੇ ਬੰਦੇ ਹੀ ਮੋਹਤਬਰ ਉੱਥੇ ਗਏ ਨਾਲ। ਸਾਡੇ ਐਸਡੀਐਮ ਸਾਹਿਬ ਉਹ ਵੀ ਸਤਿਕਾਰਯੋਗ ਅਰੋੜਾ ਸਾਹਿਬ ਜਿਹੜੇ ਨੇ ਉਹ ਵੀ ਬੜੇ ਉਹਨਾਂ ਧਿਆਨ ਨਾਲ ਗੱਲ ਸੁਣੀ ਵੀ ਅਸੀਂ ਹੜ੍ਹਾਂ ਦੇ ਨਾਲ ਤਗੜੇ ਹੋ ਕੇ ਨਜਿੱਠਣਾ ਵਾ। ਤੇ ਇਹਦੇ ਸਬੰਧ 'ਚ ਜੇ ਤੁਹਾਨੂੰ ਕੋਈ ਮੁਸ਼ਕਲਾਂ ਆਉਣ ਵਾਲੀਆਂ ਗੱਲਾਂ ਦੱਸਦੀਆਂ ਤੇ ਜਿਹੜੇ ਚਲੋ ਅਸੀਂ ਉਹਨਾਂ ਦੇ ਧਿਆਨ 'ਚ ਲਿਆਂਦੇ, ਜਿਹੜੇ ਲੀਕ ਪੁਆਇੰਟ ਸੀ ਜਿੱਥੇ ਬੰਨ ਸਾਨੂੰ ਕਮਜ਼ੋਰ ਲੱਗਦੇ ਸੀ, ਵੀ ਇਹਨਾਂ ਦੇ ਉੱਤੇ ਮਤਲਬ ਕਿ ਸਾਰਿਆਂ ਨੇ ਆਖਿਆ ਵੀ ਇਹਨਾਂ ਬੰਨਾਂ ਦੇ ਥੋੜੀ ਜਿੱਥੇ ਜ਼ਰੂਰਤ ਆ ਮਿੱਟੀ ਪਾਈ ਜਾਏ, ਤਾਂ ਕਿ ਜਦੋਂ ਆਫਤ ਆਉਂਦੀ ਆ ਉਦੋਂ ਸਾਨੂੰ ਭੱਜਣਾ ਨਾ ਪਏ ਤੇ ਨਾ ਉਦੋਂ ਅਸੀਂ ਯਕਦਮ ਮਿੱਟੀ ਪਾ ਸਕਦੇ ਹਾਂ। ਪਰ ਪਤਾ ਨਹੀਂ ਕਿੱਥੇ ਖੁਦਾਈ ਰਹਿ ਗਈ। ਚਾਹੇ ਤੇ ਉਹਨਾਂ ਦੇ ਅਫਸਰਾਂ ਵੱਲੋਂ ਤੇ ਕੋਈ ਢਿੱਲ ਨਹੀਂ ਸੀ, ਉਹ ਤੇ ਵਿਚਾਰੇ ਜਾਇਜ਼ਾ ਲੈਣ ਆਏ ਸੀ ਵੀ ਸਾਨੂੰ ਦੱਸੋ ਵੀ ਅਸੀਂ ਕਿੱਥੇ ਜ਼ਰੂਰਤ ਆ ਤੇ ਕਿੱਥੇ ਮਿੱਟੀ ਪਾਈਏ। ਇਹ 'ਚ ਸਰਕਾਰ ਵੱਲੋਂ ਕਮੀ ਰਹਿ ਗਈ ਆ, ਕਿਹਦੇ ਵੱਲੋਂ ਰਹਿ ਗਈ ਆ, ਇਹ ਗੱਲ ਬਾਰੇ ਆਪਾਂ ਨਹੀਂ ਕਹਿ ਸਕਦੇ, ਪਰ ਰਹਿ ਜ਼ਰੂਰ ਗਈ ਆ ਵੀ ਜਿੱਦਾਂ ਆਪਾਂ ਪਹਿਲਾਂ ਉਹਨਾਂ ਨੂੰ ਦੱਸਿਆ ਵੀ ਜਿਹੜੇ ਬੰਨ ਕਮਜ਼ੋਰ ਆ ਇੱਥੇ ਥੋੜੀ ਮਿੱਟੀ ਪਾਈ ਜਾਏ, ਸ਼ਾਇਦ ਪਾਈ ਹੁੰਦੀ ਤੇ ਅੱਜ ਸਾਨੂੰ ਜਿਹੜਾ ਮਤਲਬ ਕਿ ਆ ਪਿੰਡ ਦਾ ਇੰਨਾ ਨੁਕਸਾਨ ਹੋਇਆ। ਚਲੋ ਕੁਦਰਤ ਗਾੜੀ ਤੇ ਕਿਸੇ ਦਾ ਵੀ ਜ਼ੋਰ ਨਹੀਂ, ਪਰ ਆਪਣਾ ਤੇ ਹੀਲਾ ਵਸੀਲਾ ਹੀ ਆ ਨਾ, ਜੇ ਆਪਾਂ ਕੀਤਾ ਹੁੰਦਾ ਤੇ ਸ਼ਾਇਦ ਮਤਲਬ ਕਿ ਨਾ ਸਾਨੂੰ ਇਹ ਜਿਹੜਾ ਆਹ ਦਿਨ ਵੇਖਣੇ ਪੈਂਦੇ ਸਾਰੇ ਪੰਜਾਬ ਨੂੰ। ਮੁਆਵਜ਼ੇ ਦੇ ਬਾਬਤ ਵੀ ਕੋਈ ਚਰਚਾ ਹੋ ਸਕੀ ਕਿ 2023 ਦੇ ਵਿੱਚ ਵੀ 19 ਦੇ ਵਿੱਚ ਵੀ ਪੰਜਾਬ ਦੇ ਲੋਕਾਂ ਨੇ ਹੜ੍ਹਾਂ ਦੀ ਮਾਰ ਝੱਲੀ ਹੈ, ਤਾਂ ਇਸੇ ਨੂੰ ਲੈ ਕੇ ਕੋਈ ਮੁਆਵਜ਼ਾ ਦੇ ਬਾਬਤ ਚਰਚਾ ਹੋ ਸਕੀ ਪੀਐਮ ਦੇ ਨਾਲ ਤੁਹਾਡੀ? ਦੇਖੋ ਇਹਦੇ ਬਾਰੇ ਵੀ ਅਸੀਂ ਗੱਲ ਕੀਤੀ। ਹੋਰ ਕਿਸਾਨ ਕਈ ਜਿਹੜੇ ਦੂਸਰਿਆਂ ਜ਼ਿਲ੍ਹਿਆਂ ਤੋਂ ਆਏ ਸੀ, ਜਿੱਦਾਂ ਗੁਰਦਾਸਪੁਰ ਤੋਂ ਆਏ ਸੀ, ਮਤਲਬ ਕਿ ਤਰਨਤਾਰਨ ਤੋਂ ਆਏ ਸੀ, ਜ਼ਿਲ੍ਹੇ ਬਿਆਸ ਦਰਿਆ ਦੀ ਮਾਰ ਹੇਠਾਂ ਜਿਹੜਾ ਕਿਸਾਨ ਨੇ, ਉਹਨਾਂ ਕਿਸਾਨਾਂ ਨੇ ਵਿਚਾਰਿਆਂ ਆਖਿਆ ਵੀ ਪੀਐਮ ਸਾਹਿਬ ਸਾਨੂੰ 23 ਦੇ ਵਿੱਚ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਸੀ ਫਸਲ ਦਾ ਹੜ੍ਹਾਂ ਦੇ ਨਾਲ, ਤੇ ਸਾਨੂੰ ਮੁਆਵਜ਼ਾ ਨਹੀਂ ਮਿਲਿਆ। ਤੇ ਜਦੋਂ ਅਸੀਂ ਦਫ਼ਤਰਾਂ ਦੇ ਵਿੱਚ ਜਾਂਦੇ ਹਾਂ, ਚੱਕਰ ਕੱਟਨੇ ਆ,
ਤੇ ਸਾਨੂੰ ਗਾੜੀਆਂ ਇਹ ਦਫ਼ਤਰਾਂ ਤੋਂ ਇਹ ਜਵਾਬ ਮਿਲਦਾ ਵੀ ਜਿਹੜੇ ਪੈਸੇ ਹੀ ਸੈਂਟਰ ਨੂੰ ਵਾਪਸ ਭੇਜ ਦਿੱਤੇ ਗਏ ਆ। ਉਹਦੇ ਉੱਤੇ ਵੀ ਮੋਦੀ ਸਾਹਿਬ ਨੇ ਇੱਕ ਚਾਨਣਾ ਸਾਡੀਆਂ ਅੱਖਾਂ ਦੇ ਉੱਤੋਂ ਸਮਝ ਲਓ ਵੀ ਪਰਦਾ ਪਰੇ ਕੀਤਾ। ਜਿਹੜੀ ਗੱਲ ਦਾ ਸਾਨੂੰ ਨਹੀਂ ਪਤਾ ਉਹਨਾਂ ਨੇ ਉਹ ਦੱਸੀ। ਉਹਨਾਂ ਨੇ ਸਾਨੂੰ ਦਿੱਤੀ ਮਿਸਾਲ ਦਿੱਤੀ ਵੀ ਜਿੱਦਾਂ ਟੂਥਪੇਸਟ ਜੇ ਕਰੀ ਬਾਹਰ ਆ ਜੇ ਉਹ ਵਾਪਸ ਨਹੀਂ ਜਾਂਦੀ। ਸੈਂਟਰ ਜਿਹੜਾ ਰਾਹਤ ਫੰਡ ਮਤਲਬ ਕਿ ਆਫਤ ਦੀ ਘੜੀ 'ਚ ਕਿਸੇ ਨੂੰ ਵੀ ਕਿਸੇ ਸੂਬੇ ਨੂੰ ਵੀ ਦੇ ਦਿੰਦਾ ਵਾ, ਕਦੀ ਉਹਦੇ 'ਚੋਂ ਪੈਸਾ ਵਾਪਸ ਨਹੀਂ ਲੈਂਦਾ ਸੈਂਟਰ। ਇਹ ਵੀ ਉਹਨਾਂ ਨੇ ਸਾਨੂੰ ਗੱਲ ਦੱਸੀ ਵੀ ਜੋ ਅਸੀਂ ਦੇ ਦਿੰਦੇ ਹਾਂ ਕਦੀ ਵਾਪਸ ਨਹੀਂ ਪੈਸਾ ਲੈਂਦੇ। ਤੇ ਇਹਦੇ ਸੰਬੰਧ 'ਚ ਉਹਨਾਂ ਨੇ ਆਖਿਆ ਵੀ ਸਹੀ ਵੀ ਮੈਂ ਸਰਕਾਰ ਕੋਲ ਜਾ ਕੇ ਜਵਾਬ ਪੁੱਛਾਂਗਾ ਵੀ 23 ਦੇ ਵਿੱਚ ਜਿਹੜੇ ਕਿਸਾਨ ਵਿਚਾਰਿਆਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਕਿਉਂ ਨਹੀਂ ਮਤਲਬ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ, ਇਹ 'ਚ ਕਿੱਥੇ ਕਮੀ ਰਹਿ ਗਈ ਆ, ਕਿਉਂ ਰਹਿ ਗਈ ਆ, ਨਹੀਂ ਰਹਿਣੀ ਚਾਹੀਦੀ। ਤਾਂ ਖਾਸ ਤੌਰ ਤੇ ਜਿਵੇਂ ਇਲਾਕੇ ਦੇ ਵਿੱਚ ਵਿਚਰੇ ਆ ਤਾਂ ਬਹੁਤ ਸਾਰੇ ਲੋਕਾਂ ਦੇ ਵੀ ਸਵਾਲੀਆ ਚਿੰਨ੍ਹ ਨੇ ਕਿ ਜਿਸ ਹਿਸਾਬ ਦੇ ਨਾਲ ਰਾਵੀ ਦੇ ਪਾਣੀ ਦੇ ਅੰਕੜੇ ਸਾਂਝੇ ਕੀਤੇ ਗਏ 3 ਲੱਖ ਕਿਊਸਕ, ਉਸ ਤੋਂ ਬਾਅਦ 6, ਉਸ ਤੋਂ ਬਾਅਦ 9 ਤੇ ਉਸ ਤੋਂ ਬਾਅਦ 14 ਲੱਖ ਕਰ ਦਿੱਤਾ ਗਿਆ। ਕੀ ਲੱਗਦਾ ਕਿ ਇਸ ਚੀਜ਼ ਨੂੰ ਲੈ ਕੇ ਤੁਸੀਂ ਪੀਐਮ ਦੇ ਸਾਹਮਣੇ ਪੱਖ ਰੱਖਿਆ ਕਿ ਇੱਕੋ ਦਮ ਇੰਨਾ ਜ਼ਿਆਦਾ ਪਾਣੀ ਛੱਡਣ ਦੇ ਕਾਰਨ ਸਾਡੇ ਇਲਾਕੇ ਡੁੱਬ ਗਏ, ਸਾਡੀਆਂ ਫਸਲਾਂ ਤਬਾਹ ਹੋ ਗਈਆਂ? ਇਹ ਵੀ ਗੱਲ ਉਹਨਾਂ ਦੇ ਅਸੀਂ ਧਿਆਨ 'ਚ ਲਿਆਂਦੀ। ਸਾਨੂੰ 2 ਮਾਰਾਂ ਪੈਂਦੀਆਂ ਨੇ। ਇੱਕ ਤੇ ਜਦੋਂ ਕੁਦਰਤ ਦੀ ਤੌਰ ਤੇ ਹੜ੍ਹ ਆ ਜਾਂਦੇ ਆ ਉਦੋਂ ਵੀ ਸਾਨੂੰ ਝੱਲਣੇ ਪੈਂਦੇ ਆ, ਤੇ ਜਦੋਂ ਰੱਬ ਨਾ ਕਰੇ ਸਾਡੇ ਕਿਤੇ ਹਾਲਾਤ ਪਾਕਿਸਤਾਨ ਨਾਲ ਵਿਗੜਦੇ ਆ ਉਦੋਂ ਵੀ ਗੋਲੇ ਸਾਡੇ ਸਿਰਾਂ ਦੇ ਉੱਤੋਂ ਦੀ ਲੰਘਦੇ ਆ। ਤੇ ਸਾਡੇ ਸਿਰਾਂ 'ਚ ਬਜ਼ੁਰਗਾਂ ਤੋਂ ਭੱਜਦੇ ਰਹੇ ਆ, ਅਸੀਂ ਪਿੰਡ ਛੱਡ ਕੇ ਉੱਜੜਦੇ ਰਹੇ ਆ, ਬੜੀ ਵਾਰੀ ਉੱਜੜੇ ਆ, ਬੜੀ ਵਾਰੀ ਵਸਦੇ ਆ। ਹੁਣ ਵੀ ਸਾਨੂੰ ਉੱਜੜਨ ਵਾਲਾ ਮਤਲਬ ਕਿ ਉੱਜੜਨ ਤੋਂ ਕੋਈ ਕਮੀ ਨਹੀਂ ਰਹਿ ਗਈ। ਘਰ ਸਾਡੇ ਨਹੀਂ ਬਚੇ, ਫਸਲਾਂ ਸਾਡੀਆਂ ਨਹੀਂ ਬਚੀਆਂ ਤੇ ਬਰਬਾਦ ਅਸੀਂ ਪੂਰੀ ਤਰ੍ਹਾਂ ਹੋ ਗਏ ਆ। ਉਹਦੇ ਸੰਬੰਧ 'ਚ ਅਸੀਂ ਪੀਐਮ ਮੋਦੀ ਨਾਲ ਗੱਲ ਕੀਤੀ ਵੀ ਜਿਹੜਾ ਮਤਲਬ ਕਿ ਤੁਸੀਂ ਸਾਡੇ ਨਾਲ ਆ ਡੈਮ ਮੈਨੇਜਮੈਂਟ ਆ, ਇਹ ਜਿਹੜਾ ਪਾਣੀ ਆ ਜਿਹੜਾ ਸਾਡਾ ਇੱਕੋ ਦਿਨ 'ਚ 14 ਲੱਖ ਕਿਊਸਕ ਤੇ ਯਕਦਮ ਡੈਮ ਦਾ ਰਿਕਾਰਡ ਪਹੁੰਚ ਗਿਆ। 10-12 ਘੰਟਿਆਂ ਦੀ ਐਵਰੇਜ ਆ ਭਾਜੀ ਜਿਹੜੀ ਤੁਸੀਂ ਦੱਸ ਰਹੇ ਜੀ। ਸਾਨੂੰ ਇੱਕ BSF ਦੇ ਅਫਸਰ ਮਿਲੇ, ਉਹਨਾਂ ਦਾ ਇੱਕ ਖੁਦ ਆਪਣਾ ਮੁਲਾਜ਼ਮ ਜਿਹੜਾ ਉਹਨਾਂ ਨੇ ਆਪਣਾ ਡੈਮ ਤੇ ਛੱਡਿਆ ਵਾ ਵੀ ਜਿਹੜੀ ਸਾਨੂੰ ਮਹਿਕਮੇ ਨੂੰ ਬਿਲਕੁਲ ਸਹੀ ਜਾਣਕਾਰੀ ਦੇ। ਉਹਨਾਂ ਨੇ ਦੱਸਿਆ ਵੀ ਪੂਰੀ ਰਾਤ 10-12 ਘੰਟਿਆਂ 'ਚ ਡੈਮ ਦਾ ਜਿਹੜਾ ਮਤਲਬ ਕਿ 14 ਲੱਖ ਕਿਊਸਕ ਪਾਣੀ ਬਾਹਰ ਕੱਢਿਆ। ਇਹ ਜੇ ਪਾਣੀ 2-2, 3-3 ਲੱਖ ਕਰਕੇ ਕੱਢਿਆ ਜਾਂਦਾ, ਇੱਕ ਦਿਨ ਦੀ ਬਜਾਏ 5-4 ਦਿਨਾਂ ਦੇ ਵਿੱਚ ਇਹ ਪਾਣੀ ਲੰਘਾਇਆ ਜਾਂਦਾ, ਹਫ਼ਤੇ ਦੇ ਵਿੱਚ ਵੀ ਲੰਘ ਜਾਂਦਾ। ਇੱਕ ਤੇ ਸਾਡੀਆਂ ਅੱਧੀਆਂ 50% ਫਸਲਾਂ ਬਚ ਜਾਣੀਆਂ ਸੀ, ਅਬਲ ਤੇ 100 ਹੀ ਬਚ ਜਾਣੀਆਂ ਸੀ, ਜਿੱਤੇ 50% ਬਚ ਜਾਣੀਆਂ ਸੀ ਜ਼ਰੂਰ। ਤੇ ਇੱਕ ਆ ਜਿਹੜੇ ਬੰਨਾਂ ਦਾ, ਘਰਾਂ ਦਾ, ਕੋਠਿਆਂ ਦਾ, ਮਕਾਨਾਂ ਦਾ, ਪਸ਼ੂਆਂ ਦੇ ਚਾਰਿਆਂ ਦਾ, ਇੰਨਾ ਜੀਵ ਜੰਤੂ ਜਿਹੜੀ ਪ੍ਰਭਾਵਿਤ ਹੋਏ, ਕੁਝ ਵਿਚਾਰੇ ਜਿਹੜੇ ਮਰ ਜਾ ਚੁੱਕੇ ਸਾਡੇ ਤੋਂ ਵਿਛੜ ਕੇ ਜੀਵ, ਉਹਨਾਂ ਦਾ ਨੁਕਸਾਨ ਨਹੀਂ ਹੋਣਾ ਜੇ ਇਹ ਡੈਮ ਮੈਨੇਜਮੈਂਟ ਵੀ ਪਾਣੀ ਨੂੰ ਬਿਲਕੁਲ ਸਹੀ ਤਰੀਕੇ ਨਾਲ ਛੱਡਦੀ। ਤੇ ਸਭ ਤੋਂ ਵੱਡੀ ਤੇ ਗਲਤੀ ਜਿਹੜੀ ਇਹ ਹੈ ਹੀ ਡੈਮ ਮੈਨੇਜਮੈਂਟ ਦੀ ਹੈ। ਜਿਹੜੇ ਬੰਦੇ ਉੱਥੇ ਮੌਕੇ ਤੇ ਮੌਜੂਦ ਸਨ, ਜਿਹੜੇ ਸੀਨੀਅਰ ਅਫਸਰ ਸਨ, ਉਹਨਾਂ ਦੀ ਤੇ ਮੈਂ ਨਾ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਹਨਾਂ ਦੀ ਤੇ ਬਰੀਕੀ ਤੋਂ ਬਰੀਕੀ ਤੌਰ ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇੱਕ ਮੈਂ ਤੁਹਾਡੇ ਹੋਰ ਨੌਲੇਜ 'ਚ ਗੱਲ ਲਿਆਉਣੀ ਚਾਹੁੰਦਾ, ਜਦੋਂ ਡੈਮ ਤੋਂ ਬੱਤੀ ਬਣਦੀ ਹੈ, ਜਿੰਨਾ ਪਾਣੀ ਡੈਮ ਤੋਂ ਬਾਹਰ ਨਿਕਲਦਾ ਵਾ, ਮਾਧੋਪੁਰ ਹੈਡ ਤੋਂ ਆਣ ਕੇ ਇਹਨਾਂ ਨੇ 5 ਨਹਿਰਾਂ ਕੱਢੀਆਂ ਨੇ, ਜਿਹੜੀਆਂ ਵੱਡੀਆਂ ਨਹਿਰਾਂ ਸਾਰੀਆਂ ਕੋਈ ਰਾਜਸਥਾਨ ਜਿੱਧਰ ਨੂੰ ਵੀ ਪਾਣੀ ਲੈ ਕੇ ਜਾ ਰਹੀਆਂ ਨੇ। ਮਤਲਬ ਕਿ ਸਾਰਾ ਪਾਣੀ ਜਿਹੜਾ ਡੈਮ ਦਾ ਵਾ ਉਹ ਨਹਿਰਾਂ ਨੇ ਚੁੱਕਿਆ ਵਾ। 10 ਮਹੀਨੇ ਨਹਿਰਾਂ ਦੇ ਉਹ ਪੂਰੇ ਆਪਣੀ ਰਫ਼ਤਾਰ ਨਾਲ ਚੱਲਦੀਆਂ ਨੇ। ਜਦੋਂ ਆਹ ਵਰਖਾ ਦੇ 2 ਮਹੀਨੇ ਆ ਜਾਂਦੇ ਆ ਉਦੋਂ ਮਤਲਬ ਕਿ ਉਹ ਵੀ ਜਿਹੜਾ ਨਹਿਰਾਂ ਦਾ ਪਾਣੀ ਆ ਸਾਰਾ ਡੈਮ 'ਚ ਦਰਿਆ 'ਚ ਸੁੱਟਿਆ ਜਾਂਦਾ ਵਾ ਸਾਨੂੰ ਮਾਰਨ ਵਾਸਤੇ। ਜਿਹੜੀ ਸਾਡੇ ਤਾਂ ਸਭ ਤੋਂ ਜ਼ਿਆਦਾ ਜਾਚੀ ਆ ਵੀ 10 ਮਹੀਨੇ ਤੇ ਅਸੀਂ ਆਪਣੀਆਂ ਫਸਲਾਂ ਨੂੰ ਪਾਣੀ ਬੋਰ ਕਰਕੇ ਡੀਜ਼ਲ ਬਾਲ ਕੇ ਲਾਉਂਦੇ ਆ, ਤੇ ਉਹ ਲੋਕ ਜਿਹੜੇ ਨਹਿਰਾਂ ਦਾ ਪਾਣੀ ਯੂਜ਼ ਕਰਦੇ ਆ ਉਹ ਸਰਦਾਰੀਆਂ ਕਰਦੇ ਆ ਵੀ ਉਹਨਾਂ ਦਾ ਕੋਈ ਖਰਚਾ ਨਹੀਂ ਲੱਗਦਾ, ਨਹਿਰਾਂ ਦੇ ਪਾਣੀ ਨਾਲ ਆਪਣੀਆਂ ਫਸਲਾਂ ਪਾਲਦੇ ਆ। ਅਸੀਂ ਡੀਜ਼ਲ ਫੂਕ ਕੇ ਉਦੋਂ ਪਾਣੀ ਬਾਲ ਕੇ ਤੇ ਆਪਣੀਆਂ ਫਸਲਾਂ ਬਚਾਉਂਦੇ ਆ। ਤੇ ਜਦੋਂ ਡੁੱਬਣ ਦੀ ਵਾਰੀ ਆ ਜਾਂਦੀ ਆ ਤੇ ਉਦੋਂ ਨਹਿਰਾਂ ਦਾ ਪਾਣੀ ਸਾਡੇ ਵੱਲ ਸੁੱਟ ਦਿੰਦੇ ਆ, ਜਦੋਂ ਇੱਥੇ ਪਹਿਲਾਂ ਹੀ ਵਰਖਾ ਪੈ ਕੇ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ। ਇਹ ਤੇ ਸਮਝ ਲਓ ਵੀ ਸਾਡੇ ਨਾਲ 100% ਜਾਚੀ ਆ ਵੀ ਧੱਕੇਸ਼ਾਹੀ ਆ ਵੀ ਡੁੱਬਣ ਨੂੰ ਅਸੀਂ ਰੱਖੇ ਆ ਤੇ ਮਜ਼ੇ ਲੈਣ ਨੂੰ ਦੂਜੇ ਬੈਠੇ ਨੇ ਸਾਡੇ ਭਰਾ। ਉਦੋਂ ਵੀ ਇਹ ਨਹਿਰਾਂ ਜਿਹੜੀਆਂ ਕਦੀ ਵੀ ਬੰਦ ਨਹੀਂ ਹੋਣੀਆਂ ਚਾਹੀਦੀਆਂ। ਚਲੋ ਠੀਕ ਆ ਜੇ ਉਹ ਰੁੜਨ ਦੇ ਕਿਨਾਰੇ ਤੇ ਜਾਂਦੀਆਂ ਥੋੜਾ ਕੰਟਰੋਲ ਕੀਤਾ ਜਾਏ, ਪਰ ਇਹ ਨਹੀਂ ਗੱਲ ਹੈਗਾ ਵੀ ਉਹਨਾਂ ਦਾ 100% ਹੀ ਉਹਨਾਂ ਨੂੰ ਸੁਕਾ ਦਿੱਤਾ ਜਾਏ ਤੇ ਸਾਰਾ ਪਾਣੀ ਦਰਿਆ 'ਚ ਸੁੱਟ ਕੇ ਤੇ ਦਰਿਆਵਾਂ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਰੋੜ ਦਿੱਤਾ ਜਾਏ। ਇਹ ਤੇ ਬਹੁਤ ਵੱਡੀ ਜਿਹੜੀ ਆ ਮਤਲਬ ਕਿ ਨਾਇਨਸਾਫੀ ਆ। ਮੈਸੇਜ ਕੀ ਹੈ ਪੰਜਾਬ ਦੇ ਲੋਕਾਂ ਵਾਸਤੇ, ਕਿਉਂਕਿ ਖਾਸ ਤੌਰ ਤੇ ਹੁਣ ਤੁਸੀਂ ਤਮਾਮ ਸਾਰੀਆਂ ਬੇਸ਼ੁਮਾਰ ਉਹਨਾਂ ਚੁਣੌਤੀਆਂ ਦੇ ਨਾਲ ਜੂਝ ਰਹੇ ਹੋ। ਇਸੇ ਪਿੰਡ ਦੇ ਵਿੱਚ ਘਰਾਂ ਦੇ ਵਿੱਚ 4-4 5-5 ਫੁੱਟ ਪਾਣੀ ਵੜ ਗਿਆ, ਖਾਣ ਵਾਲੀਆਂ ਚੀਜ਼ਾਂ ਤਬਾਹ ਹੋ ਗਈਆਂ, ਇੱਥੋਂ ਤੱਕ ਕਿ ਜਿਹੜੀ ਕਣਕ ਉਹ ਵੀ ਬਰਬਾਦ ਹੋ ਗਈ। ਹੁਣ ਇਸ ਚੀਜ਼ ਨੂੰ ਲੈ ਕੇ ਮੈਸੇਜ ਕੀ ਆ ਪੰਜਾਬ ਦੇ ਲੋਕਾਂ ਵਾਸਤੇ? ਸਭ ਤੋਂ ਪਹਿਲਾਂ ਤੇ ਧੰਨਵਾਦ ਸਾਡੇ ਪੰਜਾਬ ਦੇ ਭਰਾਵਾਂ ਦਾ, ਜਿਨ੍ਹਾਂ ਨੇ ਸਾਨੂੰ ਔਖੀ ਘੜੀ ਦੇ ਵਿੱਚ ਇੰਨੀ ਜ਼ਿਆਦਾ ਰਾਸ਼ਨ ਨਾਲ ਸਾਡੀ ਮਦਦ ਕਰ ਦਿੱਤੀ। ਸਾਡੀ ਸੋਚ ਤੋਂ ਪਰੇ, ਇਕੱਲੇ ਪੰਜਾਬ ਦਾ ਨਹੀਂ, ਹਰਿਆਣਾ
ਯੂਪੀ ਮੇਰੇ ਹਿਸਾਬ ਨਾਲ ਕੋਈ ਰਹਿ ਨਹੀਂ ਗਿਆ ਸਟੇਜ ਵੀ ਜਿੱਥੋਂ ਮਤਲਬ ਕਿ ਕੋਈ ਟਰਾਲੀ ਲੈ ਕੇ ਰਾਸ਼ਨ ਦੀ ਵਿਚਾਰਾ ਦੁੱਖ ਦੀ ਘੜੀ 'ਚ ਸਾਡੇ ਨਾਲ ਨਾ ਪਹੁੰਚਾ ਹੈ। ਪੰਜਾਬ ਦਾ ਤੇ ਕੋਈ ਪਿੰਡ ਨਹੀਂ ਰਹਿ ਗਿਆ ਹੋਊਗਾ ਜਿੱਥੋਂ ਕੋਈ ਮਤਲਬ ਕਿ ਭਰਾ ਸਾਡੇ ਨਹੀਂ ਆਏ। ਸਭ ਤੋਂ ਪਹਿਲਾਂ ਤੇ ਉਹਨਾਂ ਦਾ ਧੰਨਵਾਦ ਹੱਥ ਜੋੜ ਕੇ ਦੋਨਾਂ ਸਾਰਿਆਂ ਵੀਰਾਂ ਦਾ ਜਿਨ੍ਹਾਂ ਨੇ ਸਾਡੀ ਐਡੀ ਔਖੀ ਘੜੀ 'ਚ ਮਦਦ ਕੀਤੀ। ਹੁਣ ਅਸੀਂ ਇਹ ਵੀ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਚਲੋ ਮਦਦ ਸਾਡੀ ਚਲੋ ਰਾਸ਼ਨ ਪੱਖੋਂ ਬਹੁਤ ਹੋ ਗਈ। ਹੁਣ ਸਾਡੀਆਂ ਫਸਲਾਂ ਪੈਲੀਆਂ ਬਰਬਾਦ ਹੋਈਆਂ ਨੇ। ਇੱਥੇ ਵੇਖੋ ਜਿੱਥੇ ਬੰਨ ਰੁੜਿਆ 10-10 ਫੁੱਟ ਉੱਥੇ ਕਈਆਂ ਪੈਲੀਆਂ 'ਚ ਰੇਤਾ ਚੜ ਗਿਆ, ਕਈਆਂ 'ਚ ਖੱਡੇ ਪੈ ਗਏ ਆ 15-15 20-20 ਫੁੱਟ ਡੂੰਘੇ। ਤੇ ਥੋੜਾ ਟਾਈਮ ਰੁਕ ਜਾਓ। ਹੁਣ ਕਣਕਾਂ ਅਸੀਂ ਬੀਜਣੀਆਂ ਨੇ, ਬੀਜ ਦੀ ਸਾਨੂੰ ਜ਼ਰੂਰਤ ਆ। ਬੀਜ ਅਸੀਂ ਸਟੋਰ ਕੀਤਾ ਹੁੰਦਾ ਆਪਣਾ, ਉਹ ਸਾਰਾ ਬਰਬਾਦ ਹੋ ਗਿਆ ਕਣਕ ਦਾ। DAP ਦੀ ਜ਼ਰੂਰਤ ਆ। ਇਹ ਹੁਣ ਕਿਸਾਨਾਂ ਦੀ ਮਦਦ ਕੀਤੀ ਜਾਏ ਵੀ ਚਲੋ ਇਹ ਤਾਂ ਫਸਲ ਸਾਡੀ ਰੁੜ ਗਈ। ਸਾਨੂੰ ਇਹ ਵੀ ਹੈਗਾ ਵਾ ਵੀ ਕਈ ਇਹੋ ਜਿਹੀਆਂ ਜ਼ਮੀਨਾਂ ਨੇ ਸਾਡੇ ਪਿੰਡ 'ਚ ਜਿੱਥੇ ਅਸੀਂ ਅਗਲੀ ਫਸਲ ਬੀਜ ਨਹੀਂ ਪਾਵਾਂਗੇ। ਉਹਨਾਂ ਦੀ ਹਾਲਤ ਜਿਹੜੀ ਇੰਨੀ ਵਿਗੜ ਚੁੱਕੀ ਆ, ਉੱਥੇ ਹੁਣ ਕਿਸਾਨਾਂ ਦੀ ਵੀ ਮਦਦ ਕੀਤੀ ਜਾਏ। ਚਲੋ ਜਿਹੜੀਆਂ ਵੀ ਸੰਸਥਾਵਾਂ ਨੇ, ਚਾਹੇ ਸਰਕਾਰ ਆ, ਉਹਦਾ ਵੀ ਧਿਆਨ ਰੱਖਿਆ ਜਾਏ ਵੀ ਚਲੋ ਇਹ ਤੇ ਅਸੀਂ ਬਰਬਾਦੀ ਹੋ ਗਈ ਤੇ ਜਿਹੜੀ ਆਉਣ ਵਾਲੀ ਫਸਲ ਆ ਉਹ ਹੀ ਅਸੀਂ ਸੰਭਾਲ ਸਕੀਏ। ਜਿਹੜਾ ਵਕਤ ਨਿਕਲ ਗਿਆ ਇਹ ਤੇ ਸਾਡੇ ਹੱਥ 'ਚ ਨਹੀਂ ਆਏਗਾ। ਇਹ ਤੇ ਅਸੀਂ ਵਿਚਾਰ ਚਰਚਾ ਹੀ ਕਰ ਸਕਦੇ ਹਾਂ, ਪਛਤਾਵਾ ਕਰ ਸਕਦੇ ਹਾਂ। ਸਾਡੇ ਹੱਥ 'ਚ ਤੇ ਸਵੇਰ ਵਾਲਾ ਦਿਨ ਆਉਣ ਵਾਸਤੇ ਵੀ ਉਹਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੱਦਾਂ ਬਤੀਤ ਕਰਨਾ। ਬਿਲਕੁਲ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਕਿਸਾਨ ਗੁਰਭੇਜ ਸਿੰਘ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਹੈ ਕਿ ਹਰ ਘਰ ਦਾ ਜਿਹੜਾ ਖਾਣ ਵਾਲਾ ਪਦਾਰਥ ਹੈ, ਕਣਕ ਹੋਈ, ਦਾਲ ਚੌਲ, ਜੋ ਵੀ ਘਰ ਦੇ ਵਿੱਚ ਰੱਖਿਆ ਹੁੰਦਾ ਵਰਤੋਂ ਵਾਲਾ ਸਾਜੋ ਸਮਾਨ, ਉਹ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕਾ ਹੈ। ਤਾਂ ਖਾਸ ਤੌਰ ਤੇ ਇਹ ਵੀ ਇੱਕ ਸ਼ਲਾਘਾਯੋਗ ਕਦਮ ਹੈ ਕਿ PM ਮੋਦੀ ਦੇ ਸਾਹਮਣੇ ਹੋਏ ਸੀ ਔਰ ਗੁਰਭੇਜ ਸਿੰਘ ਨੇ ਬੇਬਾਕੀ ਦੇ ਨਾਲ ਉਹਨਾਂ ਤਮਾਮ ਸਾਰੇ ਸਵਾਲਾਂ ਦਾ ਜ਼ਿਕਰ ਕੀਤਾ ਕਿ ਜਿਹੜੀਆਂ ਚੀਜ਼ਾਂ ਦੇ ਕਾਰਨ ਪੰਜਾਬ ਦੇ ਲੋਕਾਂ ਨੂੰ, ਖਾਸ ਤੌਰ ਤੇ ਮਾਝੇ ਵਾਲੇ ਲੋਕਾਂ ਨੂੰ ਨੁਕਸਾਨ ਝੱਲਣਾ ਪਿਆ। ਇਸੇ ਨੂੰ ਲੈ ਕੇ ਅੱਗੇ ਵੀ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।